ਇਹ ਪੁੱਤ ਕਿਸੇ ਦੀਆਂ ਸੀਗੀਆਂ 4 ਬੇਟੀਆਂ। ਜੀ ਅਮੀ ਜੀ। ਤਿੰਨਾਂ ਬੇਟੀਆਂ ਦਾ ਚੰਗਿਆਂ ਅਮੀਰਾਂ ਘਰ ਰਿਸ਼ਤਾ ਹੋ ਗਿਆ। ਜੀ ਅਮੀ ਜੀ। ਮਾਰ ਗੱਡੀਆਂ ਵਾਲੇ, ਕਾਰਾਂ ਵਾਲੇ, ਕੋਠੀਆਂ ਵਾਲੇ। ਜੀ ਅਮੀ। ਇੱਕ ਬੱਚੀ ਦਾ ਰਿਸ਼ਤਾ ਕਿਸੇ ਗਰੀਬ ਘਰ ਹੋ ਗਿਆ। ਜੀ ਅਮੀ ਗਰੀਬ ਤਾਂ ਹੈਗਾ ਸੀ, ਹੈਗਾ ਭਲਾ ਮਾਨਸ ਸੀਗਾ ਜੀ। ਜੀ ਅਮੀ। ਕਿ ਆਪਣੀ ਬੀਵੀ ਦਾ ਇੱਜ਼ਤ ਦਾ ਸਾਂਝੀ ਸੀਗਾ ਜੀ ਅਮੀ। ਤੇ ਉਹਨੂੰ ਕਮਾ ਕੇ ਵੀ ਲਿਆ ਕੇ ਦਿੰਦਾ ਸੀਗਾ। ਜੀ ਅਮੀ। ਉਹਨਾਂ ਭੈਣਾਂ ਨੇ, ਸਹੇਲੀਆਂ ਨੇ ਉਸ ਬੱਚੀ ਨੂੰ ਜਿਹੜਾ ਗਰੀਬ ਦੇ ਘਰ ਵਿਆਹੀ ਸੀ ਉਹਨੂੰ ਸਿਖਾਲਣ ਲੱਗ ਪਈਆਂ ਜੀ ਅਮੀ। ਕਿ ਕੀ ਆ ਤੂੰ, ਅਸੀਂ ਤਾਂ ਗੱਡੀਆਂ ਵਿੱਚ ਜਾਈਦਾ, ਗੱਡੀਆਂ ਵਿੱਚ ਆਈਦਾ, ਸੈਲ ਕਰੀਦੇ ਆ, ਤੇ ਤੂੰ ਧੱਕੇ ਖਾਂਦੀ ਫਿਰਦੀ ਆ ਬੱਸਾਂ ਦੇ ਵਿੱਚ। ਜੀ ਅਮੀ। ਤੂੰ ਉਸ ਬੰਦੇ ਕੋਲੋਂ ਤਲਾਕ ਲੈ ਲਾ। ਜੀ ਅਮੀ। ਉਹ ਨਾ ਉਹਨਾਂ ਦੇ ਮਗਰ ਲੱਗ ਕੇ ਆਪਣੇ ਬੰਦੇ ਨਾਲ ਫਸਾਦ ਪਾਉਣ ਲੱਗ ਪਈ। ਓਏ ਹੋਏ। ਬੰਦਾ ਸਮਝਾ ਹਟਿਆ, ਬੰਦੀ ਰੱਬ ਦੀ ਸਦਾ ਰੰਗ ਇਹ ਨਹੀਂ ਰਹਿੰਦੇ ਹੁੰਦੇ, ਜੀ ਅਮੀ ਜੀ। ਅੱਲਾ ਬਦਲ ਵੀ ਸਕਦਾ ਆ। ਬੇਸ਼ੱਕ ਜੀ। ਉਹ ਔਰਤ ਕਹਿੰਦੀ ਮੈਂ ਤਾਂ ਕਦੀ ਵੀ ਨਾ ਇਦਾਂ ਕਰੂੰਗੀ, ਤੂੰ ਜੀ ਤਾਂ ਹੈਗਾ ਗਰੀਬ ਆ। ਜੀ ਅਮੀ। ਮੇਰੀਆਂ ਤਾਂ ਭੈਣਾਂ ਐਸ਼ ਕਰਦੀਆਂ, ਮੇਰੀਆਂ ਤਾਂ ਸਹੇਲੀਆਂ ਐਸ਼ ਕਰਦੀਆਂ। ਜੀ ਅਮੀ। ਅਖੀਰ ਜੀ ਜਾ ਕੇ ਅਦਾਲਤ ਵਿੱਚੋਂ ਉਸ ਔਰਤ ਨੇ ਤਲਾਕ ਲੈ ਲਈ। ਜੀ ਅਮੀ ਜੀ। ਤਲਾਕ ਲੈ ਕੇ ਉਹਦੀਆਂ ਸਹੇਲੀਆਂ ਨੇ ਨਾ ਹੋਰ ਕਿਤੇ ਰਿਸ਼ਤਾ ਟੋਲਿਆ ਜੀ ਅਮੀ। ਤੇ ਉਹਨਾਂ ਦੀਆਂ ਵਿਆਹਣ ਆ ਗਏ, ਮਾਰ ਗੱਡੀਆਂ ਤੇ ਕੋਠੀਆਂ। ਜੀ ਅਮੀ। ਵਿਆਹੀ ਗਈ, ਬੜੀ ਖੁਸ਼ ਹੋਈ, ਫਿਰ ਇਹਨਾਂ ਦੀਆਂ ਕਾਰਾਂ ਵੀ ਆ ਤਾਂ ਕੋਠੀਆਂ ਵੀ। ਜੀ ਅਮੀ। ਅੱਲਾ ਦੀ ਕੁਦਰਤ ਐਸੀ ਹੋਈ ਤੇ ਉਹਨਾਂ ਨੇ ਦੂਸਰਾ ਦਿਨ ਹੋਇਆ, ਆਪਣਾ ਸਮਾਨ ਚੱਕਿਆ ਗੱਡੀ ਵਿੱਚ, ਚੱਕ ਕੇ ਤਾਂ ਉਧਰ ਕਿਤੇ ਚਲ ਗਏ। ਜੀ ਅਮੀ। ਟੁੱਟਾ ਜਿਹਾ ਘਰ, ਨਾ ਕੋਈ ਚੱਜ ਦਾ ਨਾ ਕੋਈ ਹੱਜ ਦਾ। ਜੀ ਅਮੀ। ਉਹ ਕਹਿੰਦੀ, ਉਹ ਔਰਤ ਕਹਿੰਦੀ ਇਹ ਕੀ, ਜੀ ਅਮੀ। ਤੁਹਾਡੀਆਂ ਤਾਂ ਕੋਠੀਆਂ ਸੀਗੀਆਂ। ਜੀ ਅਮੀ। ਅੱਗੇ ਉਹਦੇ ਸਹੁਰੇ, ਉਹਦਾ ਬੰਦਾ ਕਹਿੰਦਾ ਤੇ ਅਸੀਂ ਤਾਂ ਉਹ ਕਿਰਾਏ ਤੇ ਕੋਠੀਆਂ ਲਈਆਂ ਸੀਗੀਆਂ, ਜੀ। ਸਾਡੇ ਤਾਂ ਮੁੰਡੇ ਦਾ ਵਿਆਹ ਨਹੀਂ ਸੀ ਕਿਤੇ ਵੀ ਹੁੰਦਾ, ਜੀ ਅਮੀ। ਕਿਰਾਏ ਤੇ ਉਹ ਕੋਠੀ ਲਈ ਹੋਈ ਸੀ ਜੀ ਅਮੀ। ਤੇ ਜਿਹੜੀਆਂ ਗੱਡੀਆਂ ਸੀਗੀਆਂ ਉਹ ਵੀ ਕਿਰਾਏ ਤੇ ਲਈਆਂ ਹੋਈਆਂ ਸੀਗੀਆਂ। ਜੀ ਅਮੀ। ਔਰਤ ਬੜੀ ਪਰੇਸ਼ਾਨ ਹੋਈ, ਹੁਣ ਮੈਂ ਕੀ ਕਰੂੰਗੀ। ਜੀ ਅਮੀ। ਅਖੀਰ ਜੀ ਸ਼ੁਕਰ ਅਲਹਮਦੋ ਕੀਤਾ, ਕੀ ਕਰਨਾ ਸੀਗਾ, ਹਾਂਜੀ। ਚੁੱਪ ਕਰਕੇ ਬੈਠ ਗਈ। ਆ ਕੇ ਪਹਿਲੇ ਹੀ ਭੁੱਲ ਗਈ ਸੀ ਮੈਂ। ਭੁੱਲ ਗਈ ਸੀ, ਇੱਕ ਸਹਿ ਮੈਂ ਚੰਗੇ ਭਲੇ ਉਖੜ ਗਈ ਜੀ ਜੀ। ਤਾਂ ਮੈਨੂੰ ਆਹ ਕੁਛ ਹੋਇਆ। ਜੇ ਹੁਣ ਮੈਂ ਉਖੜੂੰਗੀ ਤਾਂ ਮੈਂ ਕੀ ਕਰੂੰਗੀ। ਜੀ ਅਮੀ। ਨਾ ਸਹੇਲੀਆਂ ਨੇ ਬਾਤ ਪੁੱਛੀ, ਹਾਂਜੀ। ਨਾ ਭੈਣਾਂ ਨੇ ਬਾਤ ਪੁੱਛੀ, ਰਿਸ਼ਤੇਦਾਰਾਂ ਨੇ ਵੀ ਛੱਡ ਦਿੱਤੀ, ਜੀ ਨਾ ਅਮੀ। ਇੱਜ਼ਤ ਰਹੀ। ਤੇ ਪੁੱਤ ਪੱਠੇ ਦੇ ਉੱਤੇ ਦੁਨੀਆਂ ਇੱਟਾਂ ਪੱਥਣ ਲੱਗ ਪਈ। ਜੀ ਅਮੀ। ਤੇ ਜਿਹੜਾ ਬੰਦਾ ਸੀ ਉਹ ਨਸ਼ਈ ਹੋ ਗਿਆ। ਓਏ ਹੋਏ। ਉਹਨੇ ਘਰ ਦਾ ਸਮਾਨ ਜਿਹੜਾ ਸੀਗਾ ਉਹ ਵੀ ਵੇਚਣ ਲੱਗ ਪਿਆ। ਓਏ ਹੋਏ। ਉਹ ਬੱਚੀ ਦੇ ਅੱਲਾ ਨੇ 3-4 ਬੱਚੇ ਵੀ ਦੇ ਦਿੱਤੇ। ਜੀ ਅਮੀ। ਹੁਣ ਆਪਣੇ ਬੱਚੇ ਬੱਚੀਆਂ ਤਾਂ ਉਸ ਔਰਤ ਨੇ ਪਾਲਣੇ ਸੀ ਨਾ। ਜੀ ਅਮੀ। ਉਹ ਪੱਠੇ ਦੇ ਉੱਤੇ ਕੰਮ ਕਰਨ ਲੱਗ ਪਈ। ਜੀ ਅਮੀ। ਜਿਹਦੇ ਪਾਲਣ ਲੱਗ ਪਈ ਤਾਂ ਕੁਦਰਤ ਰੱਬ ਦੀ ਐਸੀ ਹੋਈ ਕਿ ਉਧਰੋਂ ਜਿਹੜਾ ਪਹਿਲਾ ਬੰਦਾ ਸੀ ਨਾ ਉਹਦਾ, ਜੀ ਅਮੀ। ਤੇ ਉਹ ਕਾਰ ਵਿੱਚ ਉੱਥੋਂ ਦੀ ਲੰਘਣ ਲੱਗਾ। ਜੀ ਅਮੀ। ਜਿੱਲੇ ਪੁੱਤ ਲੰਘਣ ਲੱਗਾ ਤੇ ਉਹਦਾ ਧਿਆਨ ਪਿਆ ਕਿ ਔਰਤ ਜਿਹੜੀ ਆ ਇਹ ਇੱਟਾਂ ਪੱਥਦੀ ਆ। ਜੀ ਅਮੀ। ਉਹਨੇ ਫਟਾਫਟ ਆਪਣੀ ਗੱਡੀ ਰੋਕੀ, ਦੇਖਿਆ ਇਹ ਕੀ ਹੋਇਆ। ਜੀ ਅਮੀ। ਉਹਨੇ ਪੁੱਛਿਆ ਕਿ ਤੂੰ ਤਾਂ ਬੜੇ ਅਮੀਰਾਂ ਦੇ ਘਰ ਵਿਆਹੀ ਸੀ ਜੀ ਅਮੀ। ਤੇ ਗੱਡੀਆਂ ਦੇ ਮਾਲਕ, ਕੋਠੀਆਂ ਦੇ ਮਾਲਕ, ਤੂੰ ਕਿੱਦਾਂ ਇੱਥੇ ਹੋ ਗਈ। ਜੀ ਅਮੀ। ਉਹਨੇ ਕਿਹਾ ਪਹਿਲੇ ਤੂੰ ਦੱਸ ਤੇਰੇ ਕੋਲ ਗੱਡੀਆਂ ਕਿੱਥੋਂ ਆ ਗਈਆਂ। ਉਹਨੇ ਕਿਹਾ ਮੈਂ ਸੁਣਾਉਂਦਾ ਫੇਰ, ਪਹਿਲਾਂ ਤੂੰ ਮੈਨੂੰ ਦੱਸ। ਜੀ ਅਮੀ। ਉਹਨੇ ਕਿਹਾ ਜਦੋਂ ਮੈਂ ਵਿਆਹੀ ਗਈ ਆ, ਕੋਠੀਆਂ ਵੀ ਉਹਨਾਂ ਨੇ ਕਿਰਾਏ ਤੇ ਲਈਆਂ ਹੋਈਆਂ ਸੀਗੀਆਂ ਤੇ ਜਿਹੜੀਆਂ ਗੱਡੀਆਂ ਸੀ ਉਹ ਵੀ ਕਿਰਾਏ ਤੇ ਸੀਗੀਆਂ। ਜੀ ਅਮੀ। ਤੇ ਸਮਾਨ ਚੱਕਿਆ ਦੂਸਰੇ ਪੁਰਾਣੇ ਘਰ ਚਲ ਗਏ, ਕਿਰਾਇਆ ਵੀ ਨਹੀਂ ਸੀ ਦੇ ਹੁੰਦਾ। ਜੀ ਅਮੀ। ਜਿਲੇ ਉੱਥੇ ਗਏ ਤਾਂ ਮੇਰਾ ਬੰਦਾ ਜਿਹੜਾ ਸੀ ਉਹ ਨਸ਼ਾ ਖਾਣ ਲੱਗ ਪਿਆ। ਓਏ ਹੋਏ। ਔਰਤ ਉਹ ਕਹਿੰਦੀ ਜੀ ਅਮੀ। ਕਿ ਨਸ਼ਾ ਖਾਣ ਲੱਗ ਪਿਆ ਜੀ ਅਮੀ। ਤੇ ਘਰ ਦੇ ਭਾਂਡੇ ਵੀ ਵੇਚਣ ਲੱਗ ਪਿਆ। ਓਏ ਹੋਏ। ਮੈਂ ਸਬਰ ਤਾਂ ਔਰਤ ਕਹਿੰਦੀ ਬਹੁਤ ਕੀਤਾ, ਜੀ। ਪਰ ਬੱਚੇ ਛੋਟੇ ਛੋਟੇ 3-4 ਬੱਚੇ ਹੋ ਗਏ ਤੇ ਉਹਨੇ ਵਿਚਾਰੀ ਨੇ ਫਿਰ ਕੀ ਕਰਨਾ ਸੀਗਾ। ਜੀ ਅਮੀ। ਉਹਨੇ ਕਿਹਾ ਅੱਗੇ ਮੈਂ ਪੈਰਾਂ ਤੇ ਉਖੜੀ ਸੀਗੀ ਤਾਂ ਮੈਨੂੰ ਆ ਪੱਲੇ ਪਿਆ, ਜੀ। ਜੇ ਮੈਂ ਹੁਣ ਉਖੜੂੰਗੀ ਮੇਰੇ ਬੱਚੇ ਵੀ ਛੁੱਟਣੇ। ਜੀ ਅਮੀ। ਔਰਤ ਬੜੀ ਪਰੇਸ਼ਾਨ ਹੋਈ ਤੇ ਮੈਂ ਕਹਿੰਦੀ ਸੋਚ ਕੇ ਤਾਂ ਪੱਠੇ ਦੇ ਉੱਤੇ ਕੰਮ ਕਰਨ ਲੱਗ ਪਈ ਜੀ ਅਮੀ। ਕਿ ਮੈਂ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪਾਲਦੀ ਆ। ਜੀ ਅਮੀ। ਤੇ ਮੈਨੂੰ ਇਹ ਦੱਸ ਕਿ ਤੂੰ ਤਾਂ ਹੈ ਗਰੀਬ ਸੀਗਾ ਹਾਂਜੀ। ਤੇ ਤੂੰ ਕਿੱਦਾਂ ਅਮੀਰ ਹੋ ਗਿਆ। ਜੀ ਅਮੀ। ਉਹਨੇ ਕਿਹਾ ਮੈਂ ਗਰੀਬ ਜ਼ਰੂਰ ਸੀਗਾ, ਮੈਨੂੰ ਮਜ਼ਦੂਰੀ ਲੱਗੀ ਕਿਸੇ ਦੇ ਘਰ, ਮੈਂ ਮਜ਼ਦੂਰੀ ਤੇ ਕਿਸੇ ਦੇ ਮਕਾਨ ਢਾਉਣ ਲੱਗ ਪਿਆ। ਜੀ ਅਮੀ। ਨਾਲ ਮੇਰੇ ਹੋਰ ਵੀ ਮਜ਼ਦੂਰ ਸੀਗੇ। ਜੀ ਅਮੀ। ਜਿਲੇ ਮੈਂ ਮਕਾਨ ਢਾਏ, ਜੜਾਂ ਤੇ ਮਕਾਨਾਂ ਦੀਆਂ ਨੀਹਾਂ ਤੱਕ ਆਇਆ ਜੀ ਅਮੀ। ਤੇ ਮੈਨੂੰ ਉੱਥੋਂ ਮਾਲ ਲੱਜ ਗਿਆ ਜੀ ਅਮੀ। ਕਿ ਸੋਨਾ ਜੋ ਵੀ ਕੁਛ ਸੀਗਾ
ਜੋ ਮਾਲ ਸੀਗਾ ਦੌਲਤ ਕਿਸੇ ਨੇ ਦੱਬੀ ਹੋਈ ਸੀ ਥੱਲੇ, ਜੀ ਅਮੀ ਜੀ। ਤੇ ਉਹ ਨਾ ਲੱਜ ਗਈ। ਜੀ ਅਮੀ ਜੀ। ਜਿਲੇ ਲੱਜ ਗਈ ਤਾਂ ਮੈਂ ਕਿਹਾ ਮੈਂ ਉਹਨਾਂ ਨੂੰ ਦੱਸਦਾ ਆ ਜੀ ਅਮੀ ਕਿ ਜੀ। ਇਸ ਮਕਾਨ ਦੇ ਥੱਲੇ ਤਾਂ ਮੈਨੂੰ ਮਾਲ ਲੱਜਾ, ਸੋਨਾ ਵੀ ਲੱਜਾ ਆ, ਜੀ ਅਮੀ ਜੀ। ਜੇਵਰ ਵੀ ਲੱਜਾ ਆ, ਤੇ ਜੀ। ਪੈਸੇ ਵੀ ਲੱਜੇ ਆ। ਜੀ ਅਮੀ ਜੀ। ਮਜ਼ਦੂਰ ਕਹਿੰਦੇ ਨਾ ਦੱਸ। ਉਹਨੇ ਕਿਹਾ ਨਹੀਂ, ਮੈਂ ਅਮਾਨ ਨਹੀਂ ਆਪਣਾ ਖਰਾਬ ਕਰਨਾ, ਵਾਹ ਵਾਹ। ਮੈਂ ਜ਼ਰੂਰ ਦੱਸਣਾ ਆ। ਜੀ ਅਮੀ ਜੀ। ਉਹਨੇ ਕਿਹਾ ਜੀ ਮੈਨੂੰ ਇਸ ਮਕਾਨ ਥੱਲਿਓਂ ਆ ਮਾਲ ਲੱਜਾ ਆ, ਜੀ ਅਮੀ ਤੇ ਆਪਣਾ ਪਹਿਲੇ ਮਾਲ ਸੰਭੋ। ਜੀ ਅਮੀ ਜੀ। ਜਿਲੇ ਮਕਾਨਾਂ ਵਾਲਿਆਂ ਨੇ ਦੇਖਿਆ ਉਹਨਾਂ ਨੂੰ ਮਾਲ ਲੱਜ ਗਿਆ, ਉਹਨਾਂ ਨੂੰ ਬੜੇ ਖੁਸ਼ ਹੋਏ, ਜੀ ਅਮੀ ਜੀ। ਤੇ ਉਸ ਬੱਚੇ ਨੂੰ ਕਿਸੇ ਅੱਛੇ ਕੰਮ ਤੇ ਲਵਾਤਾ। ਜੀ ਅਮੀ ਜਿਲੇ ਅੱਛੇ ਕੰਮ ਤੇ ਕਿਸੇ ਫੈਕਟਰੀ ਵਿੱਚ ਲਵਾਤਾ। ਜੀ ਅਮੀ ਜੀ। ਜਿਲੇ ਉੱਥੇ ਲਵਾਇਆ, ਜਿਲੇ ਉੱਥੇ ਉਹ ਮਿਹਨਤ ਸਹੀ ਤਰ੍ਹਾਂ ਕਰਨ ਲੱਗਾ, ਜੀ ਅਮੀ ਉਸ ਫੈਕਟਰੀ ਨੂੰ 4 ਚੰਦ ਲੱਗ ਗਏ, ਜੀ ਅਮੀ ਜੀ। ਤੇ ਉਹ ਫੈਕਟਰੀ ਤਰੱਕੀ ਵਿੱਚ ਹੋ ਗਈ। ਜੀ ਅਮੀ ਜੀ। ਤੇ ਜਿਹੜਾ ਉਹ ਮਕਾਨਾਂ ਵਾਲਾ ਸੀਗਾ, ਮਾਲਕ ਫੈਕਟਰੀ ਦਾ ਤੇ ਮਕਾਨ ਦਾ ਜੀ। ਹਾਂ ਫੈਕਟਰੀ ਦਾ ਮਾਲਕ ਸੀਗਾ, ਤੇ ਜਿਹੜਾ ਮਕਾਨਾਂ ਦਾ ਮਾਲਕ ਸੀਗਾ, ਜੀ ਅਮੀ ਜੀ। ਉਹਨਾਂ ਨੇ ਕਿਹਾ ਇੰਨਾ ਨੇਕ ਬੱਚਾ ਆ, ਜੀ ਅਮੀ ਜੀ। ਤੇ ਮੇਰੀ ਧੀ ਆ, ਮੈਂ ਇਹਨੂੰ ਰਿਸ਼ਤਾ ਕਿਉਂ ਨਾ ਕਰ ਦਵਾਂ। ਅੱਛਾ ਜੀ। ਉਹਨੇ ਆਪਣੀ ਧੀ ਦਾ ਰਿਸ਼ਤਾ ਫੈਕਟਰੀ ਦੇ ਮਾਲਕ ਨੇ ਇੱਥੋਂ ਸੋਨਾ ਲੱਜਾ ਸੀ, ਮਕਾਨ ਬਣਦੇ ਸੀ, ਮਕਾਨਾਂ ਦੇ ਮਾਲਕ ਨੇ ਉਹਨੇ ਆਪਣੀ ਧੀ ਦਾ ਰਿਸ਼ਤਾ ਉਹਨੂੰ ਦੇ ਦਿੱਤਾ, ਉਹ ਮਜ਼ਦੂਰ ਨੂੰ ਦੇ ਦਿੱਤਾ ਜੀ। ਮਜ਼ਦੂਰ ਨੂੰ ਦੇ ਦਿੱਤਾ, ਉਸੇ ਬੱਚੇ ਨੂੰ ਜਿਹੜਾ ਗਰੀਬ ਸੀਗਾ, ਜੀ ਅਮੀ ਜੀ। ਜਿਹਦੀ ਤੀਵੀਂ ਨੇ ਤਲਾਕ ਲੈ ਲਈ ਸੀ। ਜੀ ਅਮੀ ਜੀ। ਉਹ ਮਾਰ ਕੋਠੀਆਂ ਦਾ ਮਾਲਕ ਬਣ ਗਿਆ, ਆਹ ਗੱਡੀਆਂ ਦਾ ਮਾਲਕ ਬਣ ਗਿਆ। ਵਾਹ ਵਾਹ। ਕਹਿੰਦਾ ਮੇਰੇ ਪਰ ਅੱਲਾ ਨੇ ਐਸਾ ਕਰਮ ਕੀਤਾ ਕਿ ਮੈਂ ਮੇਰੇ ਪਰ 9 ਨੇ ਦਾ ਤਾਂ 12 ਸੀ ਦਾ। ਵਾਹ ਵਾਹ।